ਤੇ ਇਹ ਦੱਸੋ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜਾ ਉਹ ਲਾਹੌਰ ਵਿੱਚ ਜਾਰੀ ਨੇ ਬਸੰਤ ਦੇ ਹਵਾਲੇ ਨਾਲ। ਅੱਛਾ ਸ਼ਾਇਦ ਬਈ ਸਭ ਤੋਂ ਪਹਿਲੇ ਤਾਂ ਬੜਾ ਸ਼ੁਕਰੀਆ, ਬੜੀ ਮਿਹਰਬਾਨੀ, ਤੁਸੀਂ ਮੈਨੂੰ ਆਪਣੇ ਸ਼ੋਅ 'ਚ ਸਹੀ। ਇਨਵਾਈਟ ਕੀਤਾ ਹੈ। ਔਰ ਜੀ ਬਸੰਤ ਦੇ ਹਵਾਲੇ ਨਾਲ ਲਾਹੌਰ 'ਚ ਵਾਕਈ ਬੜਾ ਜ਼ਬਰਦਸਤ ਮਾਹੌਲ ਹੈ। ਛੋਟਾ ਵੱਡਾ ਔਰਤ ਜਿਹੜੀ ਵੀ ਉਮਰ ਦਾ ਤੁਸੀਂ ਬੰਦਾ ਇੱਥੇ ਦੇਖੋਗੇ ਜੀ। ਨਾ, ਉਹ ਬਸੰਤ ਦੇ ਹਵਾਲੇ ਨਾਲ ਬੜਾ ਹੀ ਜ਼ਿਆਦਾ ਪੁਰਜੋਸ਼ ਹੈ। ਔਰ ਅਸੀਂ ਤਾਂ ਕੋਈ 2-3 ਸ਼ੋਅ ਹੁਣ ਤੱਕ ਕਵਰ ਕਰ ਲਏ ਨੇ। ਔਰ ਅਸੀਂ ਪਿਛਲੇ ਦਿਨਾਂ 'ਚ ਮੋਚੀ ਦਰਵਾਜ਼ੇ ਵੀ ਗਏ ਸਾਂ, ਉਦੋਂ ਗੁੱਡੀਆਂ ਬਣ ਰਹੀਆਂ ਸਨ। ਔਰ ਫਿਰ ਅਸੀਂ ਕੱਲ ਪਰਸੋਂ ਵੀ ਇੱਕ ਸ਼ੋਅ ਕਰਕੇ ਆਏ ਹਾਂ। ਹੁਣ ਤਾਂ ਲੋਕਾਂ ਦਾ ਇੰਨਾ ਜ਼ਿਆਦਾ ਰਸ਼ ਹੈ ਨਾ ਬਾਜ਼ਾਰਾਂ 'ਚ, ਠੀਕ। ਕਿ ਤੁਸੀਂ ਅਗਰ ਬਾਜ਼ਾਰਾਂ 'ਚ ਜਾਓ ਤੇ ਤੁਹਾਨੂੰ ਕੋਈ ਬੰਦਾ ਮਿਲੇ, ਤੁਸੀਂ ਉਹਨੂੰ ਪੁੱਛੋ ਕਿ ਤੁਸੀਂ ਬਾਜ਼ਾਰ ਕੀ ਲੈਣ ਆਏ ਹੋ, ਉਹ ਕਹੇਗਾ ਮੈਂ ਡੋਰ ਲੈਣ ਆਇਆ ਜਾਂ ਮੈਂ ਜੀ। ਪਿੰਨਾ ਲੈਣ ਆਇਆ। ਹਕੂਮਤ ਨੇ ਬਿਹਤਰੀਨ ਇੰਤਜ਼ਾਮਾਤ ਕੀਤੇ ਨੇ। ਸਭ ਤੋਂ ਅੱਛੀ ਗੱਲ ਜਿਹੜੀ ਹੈਗੀ ਕਿ ਮੋਟਰਸਾਈਕਲ ਜਿਹੜੇ ਲਾਹੌਰ 'ਚ 90 ਲੱਖ ਤੋਂ ਜ਼ਿਆਦਾ ਲੋਕ ਨੇ ਜਿਹੜੇ ਮੋਟਰਸਾਈਕਲ ਇਸਤੇਮਾਲ ਕਰਦੇ ਨੇ, ਔਰ 90 ਲੱਖ ਤੋਂ ਜ਼ਿਆਦਾ ਹੀ ਸਹੀ। ਮੋਟਰਸਾਈਕਲ ਇੱਥੇ ਰਜਿਸਟਰਡ ਨੇ। ਉਹਨਾਂ ਸਾਰਿਆਂ ਤੇ ਉਹ ਜਿਹੜਾ ਸੇਫਟੀ ਉਹ ਅੰਟੀਨੇ ਲਗਾਏ ਜਾ ਰਹੇ ਨੇ, ਉਹ ਇੱਕ ਬੜੀ ਅੱਛੀ ਗੱਲ ਹੈ। ਦੂਸਰਾ, ਹਕੂਮਤ ਜਿਹੜੇ ਅੱਛੇ ਇਕਦਾਮਾਤ ਕਰ ਰਹੀ ਹੈ, ਉਹਦੇ 'ਚ ਸਭ ਤੋਂ ਵੱਡੀ ਗੱਲ ਇਹ ਵੇ ਠੀਕ। ਕਿ ਇੱਕ ਤਾਂ ਚਰਖੀ ਤੇ ਪਾਬੰਦੀ ਹੈ। ਦੂਸਰਾ, ਜਿਹੜਾ ਆਮ ਥਾਤੀ ਜਿਹੜੀ ਡੋਰ ਹੈ, ਕੱਚੇ ਧਾਗੇ ਤੋਂ ਡੋਰ ਬਣਾਈ ਜੀ ਜਾਏਗੀ। ਜੀ। ਔਰ ਉਸ ਤੋਂ ਇਲਾਵਾ ਕੈਮੀਕਲ ਤੇ ਪਾਬੰਦੀ ਹੈ, ਫਿਰ ਚਰਖੀਆਂ ਤੇ ਪਾਬੰਦੀ ਹੈ। ਉਸ ਤੋਂ ਇਲਾਵਾ ਗੁੱਡਾ ਜਿਹੜਾ ਹੋਏਗਾ ਉਹ ਪੌਣਾ ਤਾਵਾ ਹੋਏਗਾ। ਸਹੀ। ਉਸ ਤੋਂ ਇਲਾਵਾ ਡੇਢ ਤਾਵਾ ਹੋਏਗਾ ਜਾਂ ਤਾਵਾ ਹੋਏਗਾ। ਇਸ ਤੋਂ ਵੱਡਾ ਗੁੱਡੇ ਦੀ ਇਜਾਜ਼ਤ ਨਹੀਂ ਹੋਏਗੀ। ਯਾਨੀ ਕਿ ਹਕੂਮਤ ਨੇ ਨਾ ਬਿਹਤਰੀਨ ਇੱਕ ਇੰਤਜ਼ਾਮਾਤ ਕੀਤੇ ਨੇ ਬਸੰਤ ਦੇ ਹਵਾਲੇ ਨਾਲ। ਚੌਧਰੀ ਸਾਹਿਬ, ਇਹ ਵੀ ਦੱਸੋ, ਤੁਸੀਂ ਤੇ ਲੋਕਾਂ 'ਚ ਜਾਂਦੇ ਹੋ, ਤੁਸੀਂ ਜਿਹੜੇ ਯੂਨੀਅਨ ਦੇ ਲੋਕ ਨੇ ਉਹਨਾਂ ਨਾਲ ਹੀ ਮੁਲਾਕਾਤ ਹੁੰਦੀ, ਪਤੰਗ ਬਣਾਉਣ ਵਾਲੇ ਵੀ ਨੇ, ਗੁੱਡੇ ਉਡਾਉਣ ਵਾਲੇ ਵੀ ਨੇ, ਸਾਰਿਆਂ ਨਾਲ ਮੁਲਾਕਾਤ ਹੁੰਦੀ ਹੈ। ਦੱਸੋ ਕਿਸੇ ਅੱਜ ਤੱਕ ਇਸ ਬਸੰਤ ਦੀ ਮੁਖਾਲਫਤ 'ਚ ਗੱਲ ਕੀਤੀ ਕਿ ਜੀ ਇਹ ਬਸੰਤ ਨਹੀਂ ਹੋਣੀ ਚਾਹੀਦੀ। ਅੱਛਾ ਸ਼ਾਇਦ ਭਾਈ ਮੈਂ ਤੁਹਾਨੂੰ ਦੱਸਣਾ, ਇੱਕ ਤਾਂ ਅਸੀਂ ਚੂੰਕਿ ਲੋਕਾਂ ਨੂੰ ਵੀ ਮਿਲੇ ਆ, ਕੁਝ ਲੋਕ ਜ਼ਾਹਰੀ ਗੱਲ ਨੇ ਉਹ ਵੀ ਕਹਿੰਦੇ ਨੇ ਕਿ ਬਸੰਤ ਤੇ ਕੋਈ ਅੱਛਾ ਤਿਉਹਾਰ ਨਹੀਂ ਹੈਗਾ, ਲੋਕਾਂ ਦੀ ਜਾਨਾਂ ਨੂੰ ਖਤਰਾ ਹੋ ਸਕਦਾ ਹੈ, ਡੋਰ ਜੀ। ਫੇਟ ਸਕਦੀ ਹੈ, ਜਾਂ ਕੁਝ ਹੋਰ ਲੋਕ ਬੱਚੇ ਛੱਤਾਂ ਤੋਂ ਡਿੱਗ ਸਕਦੇ ਨੇ। ਇਹ ਤੇ ਕਿ ਸ਼ਹਿਰੀਆਂ ਦੀ ਰਾਏ ਹੈ। ਦੂਸਰੀ, ਕੁਝ ਲੋਕਾਂ ਨੇ ਦਰਖਾਸਤਾਂ ਵੀ ਦਿੱਤੀਆਂ ਸਨ ਅਦਾਲਤਾਂ ਵਿੱਚ। ਔਰ ਸਹੀ। ਮੈਂ ਇੱਕ ਵੀਡੀਓ ਦੇਖ ਰਿਹਾ ਸਾਂ, ਇੱਕ ਵਕੀਲ ਸਾਹਿਬ ਜਿਨ੍ਹਾਂ ਨੇ ਅਦਾਲਤ 'ਚ ਦਰਖਾਸਤ ਦਿੱਤੀ ਸੀ ਕਿ ਬਸੰਤ ਨਹੀਂ ਹੋਣੀ ਚਾਹੀਦੀ, ਉਹ ਬਕਾਇਦਾ ਹੁਣ ਗੁੱਡੇ ਲੈਣ ਪਹੁੰਚੇ ਸਹੀ। ਹੋਏ ਸਨ ਇਸ ਤੋਂ ਬਾਅਦ ਕਿ ਜਦੋਂ ਹੁਣ ਬਸੰਤ ਹੋਣੀ ਹੀ ਹੋਣੀ ਹੈ। ਤੇ ਜਿਹੜੇ ਪਹਿਲੇ ਮੁਖਾਲਫ ਸਨ ਉਹ ਖੁਦ ਦੁਬਾਰਾ ਬਸੰਤ ਵਾਸਤੇ ਤਿਆਰੀ ਵੀ ਕਰ ਰਹੇ ਨੇ, ਅਤੇ ਬੱਚਿਆਂ ਵਾਸਤੇ ਗੁੱਡੇ ਵੀ ਖਰੀਦ ਰਹੇ ਨੇ। ਚੌਧਰੀ ਸਾਹਿਬ, ਇਹ ਵੀ ਦੱਸੋ ਨਾ ਕਿ ਇੱਕ ਆਡੀਓ ਸਾਹਮਣੇ ਆਈ ਹੈ ਕਿ ਪੁਲਿਸ ਵਾਲੇ ਵੀ ਦਿਹਾੜੀਆਂ ਲਾ ਰਹੇ ਨੇ ਤੇ ਪੈਸੇ ਲੈ ਰਹੇ ਨੇ ਲੋਕਾਂ ਤੋਂ, ਕਿਉਂਕਿ ਤੁਹਾਨੂੰ ਪਤਾ ਹੈ ਜਿੱਥੇ ਵੀ ਕਾਨੂੰਨ ਬਣਦਾ ਤੇ ਫਿਰ ਉਸ ਕਾਨੂੰਨ ਦਾ ਗਲਤ ਇਸਤੇਮਾਲ ਵੀ ਤੇ ਹੁੰਦਾ ਹੈ। ਸਖਤੀ ਕੀਤੀ ਜਾ ਰਹੀ ਹੈ, ਪਰ ਸੁਣਿਆ ਜਾ ਰਿਹਾ ਕਿ ਪੁਲਿਸ ਵਾਲੇ ਵੀ ਇਸ ਸਖਤੀ 'ਚ ਦਿਹਾੜੀਆਂ ਲਾ ਰਹੇ ਨੇ। ਤੁਹਾਡੇ ਕੋਲ ਕੀ ਖਬਰ ਹੈ ਸਰ? ਤੁਸੀਂ ਕਹਿ ਰਹੇ ਹੋ ਕਿ ਪੁਲਿਸ ਵਾਲੇ ਪਕੜਦੇ ਨੇ। ਪੰਜਾਬ ਪੁਲਿਸ ਤਾਂ ਮੈਂ ਕਹਾਂਗਾ ਦੁਨੀਆ ਦੀ ਸਭ ਤੋਂ ਸਹੀ। ਕ੍ਰੀਏਟਿਵ ਪੁਲਿਸ ਹੈ। ਕਿ ਇਹਨਾਂ ਨੂੰ ਕੋਈ ਮੌਕਾ ਲੱਭਣਾ ਚਾਹੀਦਾ, ਕੋਈ ਤਿਉਹਾਰ ਜਾਂ ਕੋਈ ਐਸਾ ਇਸ਼ੂ ਹੋਵੇ ਜਿੱਥੇ ਕਿਸੇ ਤਰੀਕੇ ਆਵਾਮ ਕੋਲ ਪੈਸੇ ਸਮੇਟ ਸਕਣ ਜਾਂ ਆਵਾਮ ਨੂੰ ਤੰਗ ਕਰ ਸਕਣ। ਜੀ। ਉਹ ਬਿਲਕੁਲ ਐਵੇਂ ਹੈ। ਅਸੀਂ ਚੂੰਕਿ ਜਦੋਂ ਬਾਜ਼ਾਰਾਂ 'ਚ ਗਏ ਸਾਂ, ਅਸੀਂ ਲਾਹੌਰ ਦੇ ਪੁਰਾਣੇ ਬਾਜ਼ਾਰ, ਜਿੱਥੇ ਇੱਕ ਬੜਾ ਬੜਾ ਵੱਡਾ ਬਾਜ਼ਾਰ ਸੀ, ਜਿੱਥੇ ਗੁੱਡੀਆਂ ਲੱਗਦੀਆਂ ਹੁੰਦੀਆਂ ਸਨ ਇੱਕ ਦੌਰ ਵਿੱਚ 25 ਸਾਲ ਪਹਿਲੇ, ਉਸ ਬਾਜ਼ਾਰ ਵਿੱਚ ਲੋਕਾਂ ਨੇ ਦੁਬਾਰਾ ਗੁੱਡੀਆਂ ਬਣਾਉਣਾ ਸ਼ੁਰੂ ਕੀਤੀਆਂ। ਤੇ ਠੀਕ। ਪੁਲਿਸ ਵਾਲੇ ਉਹਨਾਂ ਕੋਲ ਪਹੁੰਚ ਜਾਂਦੇ ਸਨ, ਅਕਸਰ ਉਹਨਾਂ ਨੂੰ ਤੰਗ ਵੀ ਕਰਦੇ ਸਨ, ਉਹਨਾਂ ਕੋਲ ਪੈਸੇ ਵੀ ਮੰਗਦੇ ਸਨ। ਹਾਲਾਂਕਿ ਕਿਉਂਕਿ ਹਕੂਮਤ ਨੇ ਜਿਹੜੇ ਜੀ। ਐਸਓਪੀਸ ਬਣਾਏ ਨੇ, ਉਹਦੇ ਮੁਤਾਬਿਕ ਗੁੱਡੀ ਸਿਰਫ ਬਣਾ ਹੋ ਸਕਦਾ ਹੈ ਜਿਹਨੇ ਹਕੂਮਤ ਨਾਲ ਜਿਹੜਾ ਰਜਿਸਟਰਡ ਹੋਏਗਾ, ਔਰ ਉਸ ਤੋਂ ਬਾਅਦ ਵੇਚ ਵੀ ਹੋ ਸਕਦਾ ਹੈ ਜਿਹੜਾ ਰਜਿਸਟਰਡ ਹੋਏਗਾ। ਔਰ ਅਗਰ ਇਹ ਦੋਵੇਂ ਕੰਮ ਵੀ ਲੋਕਾਂ ਨੇ ਕੀਤੇ ਨੇ, ਉਸ ਦੇ ਸਹੀ। ਬਾਵਜੂਦ ਪੁਲਿਸ ਵਾਲੇ ਉਹਨਾਂ ਕੋਲ ਪਹੁੰਚ ਰਹੇ ਸਨ ਔਰ ਉਹਨਾਂ ਨੂੰ ਤੰਗ ਕਰ ਰਹੇ ਸਨ। ਔਰ ਅਗਲੀ ਗੱਲ ਇਹ ਹੈ ਕਿ ਹਾਲਾਂਕਿ ਹੁਣ ਕੋਈ 10-15 ਦਿਨ ਪਹਿਲੇ ਇੱਕ ਅੱਛਾ ਖਾਸਾ ਮਾਹੌਲ ਬਣ ਗਿਆ ਸੀ। ਹਕੂਮਤ ਨੇ ਵੀ ਠੀਕ। ਬਿਲਕੁਲ ਵਾਅਦਾ ਕਰ ਦਿੱਤਾ ਸੀ ਕਿ ਬਸੰਤ ਹੋਣੀ ਹੀ ਹੋਣੀ ਹੈ, ਔਰ ਤਿਆਰੀਆਂ ਵੀ ਸ਼ੁਰੂ ਸਨ। ਇਸ ਤੋਂ ਬਾਵਜੂਦ ਗੁੱਡੇ ਵਾਲੇ ਵੀ ਡਰ ਰਹੇ ਸਨ, ਡੋਰ ਜੀ ਬਣਾਉਣ ਜੀ। ਵਾਲੇ ਵੀ ਡਰ ਰਹੇ ਸਨ, ਔਰ ਸਾਰੇ ਚੋਰੀ ਛੁਪੇ ਹੀ ਕਰ ਰਹੇ ਸਨ ਕਿ ਆਪਣੇ ਘਰਾਂ 'ਚ ਬਣਾ ਰਹੇ ਸਨ। ਮਜ਼ਦੂਰ ਵੀ ਜਿਹੜੇ ਗੁੱਡੀ ਫਰੋਸ਼ ਨੇ, ਗੁੱਡੀ ਬਣਾਉਣ ਵਾਲੇ ਨੇ, ਪਤੰਗ ਫਰੋਸ਼ ਸਹੀ। ਨੇ, ਉਹ ਉਹਦੇ ਘਰਾਂ 'ਚ ਬਣਾਉਣਾ ਸ਼ੁਰੂ ਹੋ ਗਏ ਸਨ, ਲੇਕਿਨ ਵਾਅਦਾ ਨਹੀਂ ਕਰ ਰਹੇ ਸਨ, ਕਿਸੇ ਨੂੰ ਦੱਸ ਨਹੀਂ ਰਹੇ ਸਨ। ਫੋਨ ਤੇ ਆਰਡਰ ਲੈ ਰਹੇ ਸਨ, ਆਪਣੀਆਂ ਦੁਕਾਨਾਂ ਤੇ ਉਹਨਾਂ ਨੇ ਕੁਝ ਵੀ ਨਹੀਂ ਰੱਖਿਆ ਸੀ। ਲੇਕਿਨ ਇਹ ਹੁਣ ਚੂੰਕਿ ਇੱਕ ਵਾਜ਼ਿਆ ਹਕੂਮਤ ਨੇ ਹਦਾਇਤ ਦੇ ਦਿੱਤੀ, ਯਕਮ ਨੂੰ ਖਰੀਦਦਾਰੀ ਸ਼ੁਰੂ ਹੋ ਗਈ ਹੈ। ਔਰ ਤੁਸੀਂ ਦੇਖੋ ਇਹਨਾਂ 2 ਜੀ। ਦਿਨਾਂ ਦੇ ਵਿੱਚ 32 ਜਾਂ 34 ਕਰੋੜ ਦੇ ਨਜ਼ਦੀਕ ਗੁੱਡੇ ਔਰ ਡੋਰਾਂ ਫਰੋਖਤ ਹੋਏ ਨੇ। ਔਰ ਬਾਕੀ ਉਹ ਤੁਹਾਡੀ ਗੱਲ ਠੀਕ ਹੈ ਕਿ ਪੈਸੇ ਪੁਲਿਸ ਵਾਲੇ ਮੰਗਦੇ ਰਹੇ ਨੇ। ਬਾਕੀ ਹਾਂ, ਸਹੀ। ਇੱਕ ਹੋਰ ਛੋਟੀ ਜਿਹੀ ਚੀਜ਼ ਮੈਂ ਐਡ ਕਰਨਾ ਚਾਹਾਂਗਾ ਕਿ ਇਹ ਜਿਹੜੇ ਅੱਗੋਂ ਮੋਟਰਸਾਈਕਲਾਂ ਤੇ ਜਿਹੜੇ ਇਹ ਨਹੀਂ ਰਾੜ ਵਗੈਰਾ ਲਗਵਾ ਰਹੇ, ਪੁਲਿਸ ਵਾਲੇ ਸਹੀ। ਇਹਨਾਂ ਨੂੰ ਵੀ ਰੋਕ ਰਹੇ ਨੇ। ਔਰ ਇਹਨਾਂ ਕੋਲ ਵੀ ਜ਼ਾਹਰੀ ਗੱਲ ਉਹ ਪੈਸੇ ਡਿਮਾਂਡ ਕਰਦੇ ਨੇ, ਜੀ ਤੁਸੀਂ ਤੁਹਾਡੇ ਤੇ ਪਰਚਾ ਹੋਏਗਾ। ਹਾਲਾਂਕਿ ਪਰਚਾ ਇਹਦੇ ਤੇ ਹੈ, ਉਹ ਤਾਂ ਹੋਣਾ ਵੀ ਇਹ ਚਾਹੀਦਾ ਕਿ ਲੋਕ ਆਪਣੀ ਹਿਫਾਜ਼ਤ ਵਾਸਤੇ ਐਂਟੀਨੇ ਵਗੈਰਾ ਲਗਵਾਉਣ। ਬਾਕੀ ਤੁਹਾਡੀ ਗੱਲ ਠੀਕ ਹੈ, ਪੁਲਿਸ ਵਾਲੇ ਆਪਣੇ ਕੰਮ ਪਾ ਰਹੇ ਨੇ ਹਰ ਤਰਫ। ਅੱਛਾ, ਅੱਜ ਇੱਕ ਫਿਗਰ ਵੀ ਆਇਆ ਹੈ ਈਸ਼ਾਨ ਭਾਈ ਕਿ 34 ਕਰੋੜ ਤੋਂ ਵੱਧ ਜਿਹੜਾ ਉਹ ਪਤੰਗਾਂ ਤੇ ਜਿਹੜੇ ਗੁੱਡੇ ਨੇ ਤੇ ਡੋਰਾਂ ਸ਼ੋਰਾਂ ਨੇ ਉਹ ਫਰੋਖਤ ਹੋਏ ਨੇ। ਬਹੁਤ ਵੱਡੀ ਤਾਦਾਦ ਹੈ, ਜ਼ਾਹਿਰੀ ਗੱਲ ਹੈ। ਤੇ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਕਿ ਹਕੂਮਤ ਦੀ ਤਰਫ ਕੋਲ ਇੱਕ ਬਾਕਾਇਦਾ ਤੌਰ ਤੇ ਜਿਹੜਾ ਉਹ ਡਿਜ਼ਾਈਨ ਦਿੱਤਾ ਗਿਆ ਹੈ ਜਾਂ ਇੱਕ ਸਾਈਜ਼ ਦਿੱਤਾ ਗਿਆ ਹੈ
ਡੋਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ, ਬਾਕੀ ਵੀ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ, ਕੁਝ ਕਵਾਨੀਨ ਬਣਾਏ ਗਏ ਨੇ, ਤੇ ਕੀ ਨਜ਼ਰ ਆ ਰਿਹਾ ਹੈ ਕਿ ਜੀ ਇਹਦੇ ਉੱਤੇ ਕਿਸ ਹੱਦ ਤੱਕ ਜਿਹੜਾ ਹੈ ਉਹ ਹਕੂਮਤ ਪਾਬੰਦੀ ਕਰਵਾ ਪਾਏਗੀ ਲੋਕਾਂ ਤੋਂ? ਲਾਹੌਰ ਵਿੱਚ ਨਾ ਬਿਲਕੁਲ ਪਾਬੰਦੀ ਹੋ ਰਹੀ ਹੈ ਇਹਨਾਂ ਚੀਜ਼ਾਂ ਦੀ। ਅਸੀਂ ਵੀ ਜਿਨ੍ਹਾਂ ਲੋਕਾਂ ਨੂੰ ਜਾ ਕੇ ਮਿਲੇ ਆ, ਜ਼ਾਹਿਰੀ ਸਹੀ। ਗੱਲ ਹੈ ਲੋਕ ਡਰੇ ਵੀ ਹੋਏ ਨੇ, ਫਿਰ ਇੰਨੇ ਅਰਸੇ ਬਾਅਦ ਉਹਨਾਂ ਦਾ ਕੰਮ ਸ਼ੁਰੂ ਹੋ ਰਿਹਾ ਹੈ ਤੇ ਉਹਨਾਂ ਨੇ ਉਹ ਕੁਝ ਚੀਜ਼ਾਂ ਨੂੰ ਮੱਦੇਨਜ਼ਰ ਵੀ ਰੱਖਿਆ। ਜ਼ਾਹਿਰੀ ਗੱਲ ਉਹ ਖਿਆਲ ਵੀ ਕਰ ਰਹੇ ਨੇ ਕਿ ਕੋਈ ਪਰਚਾ ਨਾ ਹੋ ਜਾਏ ਜਾਂ ਜੀ ਪੁਲਿਸ ਵਾਲੇ ਉਹਨਾਂ ਨੂੰ ਚੁੱਕ ਨਾ ਲੈ ਲਵਣ। ਜ਼ਾਹਿਰੀ ਗੱਲ ਜਿਹੜੇ ਰਜਿਸਟਰਡ ਹੋ ਗਏ ਨੇ ਉਹ ਨਜ਼ਰਾਂ ਚ ਆ ਜਾਂਦੇ ਨੇ। ਲਾਹੌਰ ਚ ਬਣ ਰਿਹਾ ਹੈ, ਤੁਹਾਨੂੰ ਮੈਂ ਪਹਿਲੇ ਵੀ ਜ਼ਿਕਰ ਕੀਤਾ ਹੈ, ਪੌਣਾ ਤਾਵਾ, ਤਾਵਾ ਔਰ ਡੇਢ ਤਾਵਾ, ਔਰ ਇਸ ਤੋਂ ਇਲਾਵਾ ਡੋਰਾਂ ਵੀ ਲੱਗ ਰਹੀਆਂ ਨੇ ਲਾਹੌਰ ਚ ਕੱਚੇ ਧਾਗੇ ਨਾਲ, ਕੈਮੀਕਲ ਨਹੀਂ ਬਣ ਰਹੀ, ਔਰ ਉਹ ਤੇਲ ਸ਼ੀਸ਼ਾ ਵੀ ਨਹੀਂ ਲਗਾਇਆ ਜਾ ਰਿਹਾ। ਜ਼ਾਹਿਰੀ ਗੱਲ ਹੈ ਠੀਕ। ਜਿਹੜੇ ਐਸਓਪੀ ਨੇ ਉਹਦੇ ਮੁਤਾਬਿਕ QR ਕੋਡ ਲੱਗੇਗਾ, ਔਰ ਫਿਰ ਉਹ ਵੇਚਣਗੇ ਵੀ ਉਹ ਜਿਹੜੇ ਜਿਨ੍ਹਾਂ ਨੇ QR ਕੋਡ ਇਸਤੇਮਾਲ ਕਰਨਗੇ, ਸਾਰੇ ਜੀ ਰਜਿਸਟਰਡ ਨੇ। ਜਿੱਥੋਂ ਤੱਕ ਇਹ ਗੱਲ ਹੈ ਕਿ ਵੱਡੀਆਂ ਪਤੰਗਾਂ ਬਣ ਰਹੀਆਂ ਨੇ ਕਿ ਨਹੀਂ ਬਣ ਰਹੀਆਂ, ਕੈਮੀਕਲ ਆ ਰਹੀ ਹੈ ਕਿ ਨਹੀਂ ਆ ਰਹੀ, ਤੇ ਸ਼ਾਇਦ ਸਾਹਿਬ ਤੁਹਾਨੂੰ ਵੀ ਇਹ ਗੱਲ ਦਾ ਪਤਾ ਹੈ ਕਿ ਪਾਕਿਸਤਾਨ 'ਚ ਉਹ ਬਲੈਕਮੇਲਿੰਗ ਵਾਲੀ ਜਿਹੜੀ ਸਹੀ। ਆਵਾਮ ਹੈ ਜਾਂ ਜਿਹੜੀ ਠੱਗ ਆਵਾਮ ਹੈ, ਉਹ ਹਮੇਸ਼ਾ ਹੀ ਇਹ ਜਿਹੇ ਮੌਕਿਆਂ ਤੇ ਉਹ ਐਕਟਿਵ ਹੋ ਜਾਂਦੇ ਨੇ। ਉਹ ਲੋਕ ਹੁਣ ਡੋਰਾ ਵੀ ਬਣਾ ਰਹੇ ਨੇ, ਕੈਮੀਕਲ ਵੀ ਬਣਾ ਰਹੇ ਨੇ। ਅਸੀਂ ਵੀ ਸੁਣਨ ਚ ਆਇਆ, ਠੀਕ। ਕੁਝ ਸੋਸ਼ਲ ਮੀਡੀਆ ਤੇ ਵੀ ਜਿਹੜੀਆਂ ਵੀਡੀਓਜ਼ ਵਗੈਰਾ ਵਾਇਰਲ ਹੋ ਰਹੀਆਂ ਨੇ, ਕੁਝ ਲੋਕ ਮੈਂ ਸੁਣਿਆ ਹੈ ਕਿ ਪਸ਼ਾਵਰ ਵਾਲੀ ਸਾਈਡ ਤੇ ਜਾ ਰਹੇ ਨੇ, ਉੱਥੋਂ ਗੁੱਡੇ ਲੈ ਕੇ ਆ ਰਹੇ ਨੇ, ਵੱਡੇ ਗੁੱਡੇ ਵੀ ਲੈ ਜੀ ਕੇ ਜੀ। ਆ ਰਹੇ ਨੇ। ਔਰ ਵੈਸੇ ਤਾਂ ਇੱਕ ਦੌਰ ਸੀ ਕਿ ਕਸੂਰ ਚ ਬੜਾ ਮਸ਼ਹੂਰ ਸੀ ਕਿ ਕਸੂਰ ਦੀ ਡੋਰ ਬੜੀ ਮਸ਼ਹੂਰ ਹੈ, ਤੇ ਸਹੀ। ਲੇਕਿਨ ਹੁਣ ਤੱਕ ਪੁਲਿਸ ਵਾਲਿਆਂ ਨਾਲ ਜਿਹੜੀ ਸਾਡੀ ਗੱਲ ਹੋਈ ਹੈ, ਇੰਤਜ਼ਾਮੀਆ ਨਾਲ ਜਿਹੜੀ ਸਾਡੀ ਗੱਲ ਹੋਈ ਹੈ, ਉਹ ਤਾਂ ਇਸ ਗੱਲ ਤੇ ਪੱਕੇ ਨੇ ਕਿ ਅਸੀਂ ਕਿਸੇ ਵੀ ਤਰ੍ਹਾਂ ਐਸਓਪੀਜ਼ ਦੀ ਖਿਲਾਫਵਰਜ਼ੀ ਨਹੀਂ ਹੋਣ ਦਿਆਂਗੇ, ਕਿਉਂਕਿ ਇੱਕ ਤਾਂ ਇਹਨਾਂ ਤੇ ਜੁਰਮਾਨੇ ਬਹੁਤ ਜ਼ਿਆਦਾ ਨੇ ਔਰ ਫਿਰ ਸਖਤੀ ਬਹੁਤ ਜ਼ਿਆਦਾ ਹੈ। ਹਾਲਾਂਕਿ ਇੱਥੇ ਤੱਕ ਸਖਤੀ ਹੈਗੀ ਹੈ ਕਿ ਸਿਰਫ ਜੁਰਮਾਨਾ ਹੀ ਨਹੀਂ ਹੋਏਗਾ, ਕੈਦ ਵੀ ਹੋਏਗੀ ਅਗਰ ਜੀ ਕੋਈ ਕਿਸੇ ਕੋਲੇ ਵੱਡੇ ਗੁੱਡੇ ਬਰਾਮਦ ਹੋਣਗੇ, ਜਾਂ ਉਸ ਤੋਂ ਇਲਾਵਾ ਕੈਮੀਕਲ ਵਾਲੀਆਂ ਜਿਹੜੀਆਂ ਰੀਲਾਂ ਬਰਾਮਦ ਹੋਣਗੀਆਂ, ਕੱਚ ਵਾਲੀਆਂ ਮੋਟੀਆਂ ਡੋਰਾਂ ਬਰਾਮਦ ਹੋਈਆਂ ਜਾਂ ਚਰਖੀਆਂ ਬਰਾਮਦ ਸਹੀ। ਹੋਈਆਂ, ਤੇ ਇੰਤਜ਼ਾਮੀਆ ਤਾਂ ਫੁੱਲ ਹਰਕਤ 'ਚ। ਔਰ ਅਗਲੀ ਗੱਲ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਸ਼ਾਵਰ ਔਰ ਇਰਦ ਗਿਰਦ ਇਲਾਕਿਆਂ ਤੋਂ ਵੀ ਲੋਕ ਸਹੀ। ਗੁੱਡਾ ਲੈਣਾ ਸ਼ੁਰੂ ਹੋ ਗਏ ਨੇ, ਕਿਉਂਕਿ ਤੁਸੀਂ ਦੇਖੋ ਲਾਹੌਰ ਦੀ ਆਬਾਦੀ ਕਿੰਨੀ ਜ਼ਿਆਦਾ ਹੈ ਏਡੇ ਵੱਡੇ ਸ਼ਹਿਰ ਵਾਸਤੇ, ਔਰ ਇੱਕ ਤਾਂ ਟਾਈਮ ਬਿਲਕੁਲ ਹੀ ਸਿਰ ਤੇ ਆ ਗਿਆ ਹੈ। ਔਰ ਇੰਨੀ ਖਪਤ ਪੂਰੀ ਮੇਰੇ ਖਿਆਲ 'ਚ ਤਾਂ ਪੂਰੇ ਸਿਰਫ ਲਾਹੌਰ 'ਚੋਂ ਨਹੀਂ ਹੋ ਸਕਦੀ, ਬਾਹਰੋਂ ਵੀ ਹੁਣ ਮੇਰੇ ਖਿਆਲ 'ਚ ਇਜਾਜ਼ਤ ਦਿੱਤੀ ਗਈ ਹੈ ਕਿ ਗੁੜੀਆਂ ਡੋਰਾਂ ਲਈਆਂ ਜਾ ਸਕਦੀਆਂ ਨੇ। ਔਰ ਬਾਕੀ ਹੈ ਕਿ ਇੰਤਜ਼ਾਮੀਆ ਫੁੱਲ ਹਰਕਤ 'ਚ ਹੈ। ਬਲਕਿ ਲੋਕਾਂ ਨੂੰ ਚਾਹੀਦਾ ਹੈ ਜੀ ਕਿ ਇੱਕ ਅੱਛਾ ਤਿਉਹਾਰ ਅਗਰ ਤੁਹਾਨੂੰ ਮਿਲਿਆ ਤਾਂ ਤੁਸੀਂ ਕਮ ਸੇ ਕਮ ਆਪ ਕੁਝ ਚੀਜ਼ਾਂ ਤੇ ਅਮਲ ਕਰੋ। ਜ਼ਾਹਿਰੀ ਗੱਲ ਹੈ ਤੁਹਾਡਾ ਵੀ ਠੀਕ। ਫਾਇਦਾ ਹੈ, ਕਿਸੇ ਹੋਰ ਦੀ ਵੀ ਜਾਨ ਨਹੀਂ ਜਾਏਗੀ। ਤੁਸੀਂ ਇੱਕ ਅੱਛੀ ਡੋਰ ਇਸਤੇਮਾਲ ਕਰੋ ਕੱਚੇ ਧਾਗੇ ਵਾਲੀ, ਔਰ ਗੁੱਡਾ ਵੀ ਛੋਟਾ ਉਡਾਓ। ਅੱਛਾ ਜਿਸ਼ਾਨ ਵੀ ਇੱਕ ਹੋਰ ਵੀ ਇਹਦਾ ਆਸਪੈਕਟ ਹੈ, ਉਹ ਗਾਣਿਆਂ ਤੇ ਵੀ ਪਾਬੰਦੀ ਲੱਗੀ, 132 ਗਾਣੇ ਨੇ ਕਿਹਾ ਜਾ ਰਿਹਾ, ਉਦੋਂ ਤੇ ਪਾਬੰਦੀ ਲੱਗੀ ਹੈ, ਡੋਰ ਤੇ ਪਾਬੰਦੀ ਹੈ, ਪਤੰਗਾਂ ਵਗੈਰਾ ਤੇ ਪਾਬੰਦੀ ਹੈ, ਤੇ ਅਸਲਾ ਵੀ ਨਾਲ ਕਿਹਾ ਜਾ ਰਿਹਾ ਕਿ ਉਹਦਾ ਇਸਤੇਮਾਲ ਵੀ ਨਹੀਂ ਹੋਏਗਾ। ਹੁਣ ਤੇ ਫਿਲਹਾਲ ਤੇ ਤੁਹਾਨੂੰ ਪਤਾ ਹੈ ਪਤੰਗ ਦੀ ਆਮਦ ਹੈ ਨਾ ਇਹਦੇ ਉੱਤੇ, ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਜੀ ਹਕੂਮਤ ਯਕੀਨੀ ਬਣਾ ਰਹੀ ਹੈ ਕਿੰਨਾ ਚੀਜ਼ਾਂ ਨੂੰ। ਜਿਹੜਾ ਬਸੰਤ ਦੇ ਦਿਨ ਹੋਣਗੇ ਜਿਸ ਦਿਨ ਇਹ ਹੋ ਰਹੀ ਹੋਏਗੀ ਐਕਟੀਵਿਟੀ, ਉਸ ਦਿਨ ਕਿਸ ਤਰ੍ਹਾਂ ਹਕੂਮਤ ਜਿਹੜਾ ਹੈ ਇਹਨੂੰ ਯਕੀਨੀ ਬਣਾਏਗੀ ਕਿ ਨਾ ਗਲਤ ਡੋਰ ਇਸਤੇਮਾਲ ਹੋਏ, ਨਾ ਕੋਈ ਵੱਡੀ ਪਤੰਗ ਇਸਤੇਮਾਲ ਹੋਏ, ਨਾ ਅਸਲਾ ਚੱਲੇ, ਤੇ ਨਾ ਉਹ ਜਿਹੜੇ ਗਾਣੇ ਨੇ ਜਿਨ੍ਹਾਂ 'ਤੇ ਪਾਬੰਦੀ ਲੱਗੀ ਹੈ ਉਹ ਚੱਲਣ। ਇਹ ਹਕੂਮਤ ਕੀ ਲਾਏ ਅਮਲ ਬਣਾਇਆ ਇਸ ਹਵਾਲੇ ਨਾਲ? 132 ਗਾਣਿਆਂ ਵਾਲੀ ਪਿਛਲੇ ਦਿਨਾਂ 'ਚ ਵੀ ਗੱਲ ਵਾਇਰਲ ਹੋਈ। ਹਾਲਾਂਕਿ ਇਹ ਮੇਰੇ ਖਿਆਲ 'ਚ ਸਿਰਫ ਥੀਏਟਰ 'ਚ ਸਹੀ। ਚੱਲਣ ਵਾਲੇ ਗਾਣਿਆਂ ਦੇ ਹਵਾਲੇ ਨਾਲ ਗੱਲ ਹੋਈ ਸੀ। ਕੁਝ ਚੀਜ਼ਾਂ ਤੁਹਾਨੂੰ ਪਤਾ ਫੇਕ ਖਬਰਾਂ ਵੀ ਚੱਲ ਜਾਂਦੀਆਂ ਨੇ ਕਿ ਜੀ ਫਲਾਣਾ ਨੱਕ ਦਾ ਕੋਕਾ ਨਹੀਂ ਚੱਲ ਸਕਦਾ, ਔਰ ਇਹ ਉਹ ਐਸੀਆਂ ਚੀਜ਼ਾਂ ਨਹੀਂ ਹੋਈਆਂ। ਹਾਂ, ਜੀ ਸਿਰਫ ਇਹ ਹੈ ਪਾਬੰਦੀ ਹੈ ਕਿ ਤੁਸੀਂ ਜ਼ਾਹਿਰੀ ਗੱਲ ਸਾਊਂਡ ਸਿਸਟਮ ਦੀ ਤਾਂ ਓਵਰਆਲ ਹੀ ਤੁਹਾਨੂੰ ਪਤਾ ਪੰਜਾਬ 'ਚ ਪਹਿਲੇ ਵੀ ਉਹਦੇ ਖਿਲਾਫ ਜਿਹੜੀਆਂ ਕਵਾਨੀਨ ਬਣਾਏ ਹੋਏ ਨੇ ਕਿ ਸਾਊਂਡ ਸਿਸਟਮ ਨਹੀਂ ਜ਼ਿਆਦਾ ਹੋ ਸਕਦਾ, ਠੀਕ ਹੋ ਜਾ, ਫਾਇਰਿੰਗ ਨਹੀਂ ਹੋ ਸਕਦੀ। ਇਹ ਐਸਓਪੀਜ਼ ਤਾਂ ਪਹਿਲੇ ਹੀ ਹੁਕੂਮਤ ਨੇ, ਔਰ ਉਹ ਬਸੰਤ ਤੇ ਵੀ ਲਾਗੂ ਹੋਣਗੇ। ਔਰ ਪੁਲਿਸ ਠੀਕ। ਜ਼ਾਹਿਰੀ ਗੱਲ ਐਕਟਿਵ ਹੋਏਗੀ। ਪੂਰੀ ਜਿਹੜੀ ਪੰਜਾਬ ਦੀ ਜਿਹੜੀ ਤੁਸੀਂ ਦੇਖੋ ਜਿੰਨੀ ਵੀ ਹੈ ਦੀ ਪੁਲਿਸ ਦੀ ਨਫਰੀ ਹੈ, ਉਹ ਜ਼ਾਹਿਰੀ ਜੀ ਗੱਲ ਹੈ ਕਿਉਂਕਿ ਇਹ ਜਿਹੜਾ ਹੈ ਬਸੰਤ ਦਾ ਤਿਉਹਾਰ ਸਿਰਫ ਲਾਹੌਰ ਵਾਸਤੇ ਤੇ ਲਾਹੌਰ 'ਚ ਮੌਜੂਦ ਹੋਏਗੀ। ਉਹ ਡਿਫਰੈਂਟ ਜਗ੍ਹਾ ਤੇ ਕਵਰ ਕਰੇਗੀ, ਨਾ ਸਿਰਫ ਉਹ ਜ਼ਮੀਨੀ ਹਦੂਦ ਤੱਕ ਕਵਰ ਕਰੇਗੀ ਬਲਕਿ ਉਹ ਡਰੋਨ ਵੀ ਉਡਾ ਕੇ ਸਹੀ। ਦੇਖਣਗੇ ਕਿ ਕਿੱਥੇ ਕਿੱਥੇ ਖਿਲਾਫ ਵਰਜ਼ੀ ਹੋ ਰਹੀ ਹੈ। ਦੁਨੀਆ ਨੂੰ ਵੀ ਕਹਿ ਰਹੇ ਨੇ ਦੇਖਣਗੇ, ਡੋਰਾਂ ਨੂੰ ਵੀ ਦੇਖਣਗੇ। ਔਰ ਸਭ ਤੋਂ ਵੱਡੀ ਗੱਲ ਇਹ ਕਿ ਪਿਛਲੇ ਦਿਨਾਂ 'ਚ ਲਾਹੌਰ ਠੀਕ। ਦੀਆਂ ਜਿਹੜੀਆਂ ਇੰਤਜ਼ਾਮੀਆਂ ਉਹਨਾਂ ਨੇ ਇਹ ਤੱਕ ਦੇਖਿਆ ਹੈ ਕਿ ਕਿਹੜੀਆਂ ਕਿਹੜੀਆਂ ਛੱਤਾਂ ਨੇ ਜਿਹੜੀਆਂ ਕਮਜ਼ੋਰ ਨੇ, ਜਿੱਥੋਂ ਬੱਚੇ ਡਿੱਗ ਸਕਦੇ ਨੇ ਜਾਂ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ। ਉਹਨਾਂ ਜੀ ਜੀ। ਛੱਤਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਹੈ, ਔਰ ਉਹਨਾਂ ਤੇ ਪਾਬੰਦੀ ਲਾਈ ਗਈ ਕਿ ਇੱਥੇ ਗੁੱਡੀ ਨਹੀਂ ਉਡਾਣੀ। ਯਾਨੀ ਕਿ ਇੰਤਜ਼ਾਮੀਆ ਆਦੇ ਵੱਲੋਂ ਹਰ ਤਰ੍ਹਾਂ ਦਾ ਸਹੀ। ਜਿਹੜਾ ਚੀਜ਼ ਹੈ ਨਾ ਉਹ ਦੇਖ ਕਵਰ ਕਰ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਾ ਹੋਵੇ, ਜਾਂ ਇਹ ਤਿਉਹਾਰ ਜਿਹੜਾ ਇੰਨੇ ਸਾਲਾਂ ਬਾਅਦ ਲਾਹੌਰੀਆਂ ਵਾਸਤੇ ਖੁਸ਼ੀ ਆਈ ਉਹ ਕਿਸੇ ਐਸੇ ਜਿਹੜੇ ਹਾਦਸੇ ਵਿੱਚ ਨਾ ਉਹ ਖਰਾਬ ਨਾ ਹੋ ਜਾਵੇ ਕਿ ਹਕੂਮਤ ਵੀ ਜਿਹੜਾ ਹੈ ਉਹਦੇ ਤੋਂ ਨੁਕਸਾਨ ਚੁੱਕੇ, ਕਿ ਉਹਦੇ ਤੇ ਫਿਰ ਤਨਕੀਦ ਸ਼ੁਰੂ ਜੀ ਹੋ ਜਾਵੇ, ਔਰ ਦੂਸਰਾ ਆਵਾਮ ਵੀ ਦੁਬਾਰਾ ਇਸ ਬਸੰਤ ਤੋਂ ਮਹਿਰੂਮ ਹੋ ਜਾਵੇ। ਇੰਤਜ਼ਾਮੀਆ ਫੁੱਲ ਐਕਟਿਵ ਹੈ, ਔਰ ਇਨਸ਼ਾਅੱਲਾ ਬਾਕੀ ਲਾਹੌਰੀਏ ਵੀ ਬਿਹਤਰੀਨ ਕੋਸ਼ਿਸ਼ ਸਹੀ। ਕਰਨਗੇ ਕਿ ਇਹ ਬਸੰਤ ਹਮੇਸ਼ਾ ਆਂਦੀ ਜਾਂਦੀ ਰਵੇ, ਹਰ ਸਾਲ ਆਵੇ।
ਔਰ ਹਾਲੀ ਜਿਹੜੀ ਜਨ ਸੀ ਉਹਨਾਂ ਨੇ ਨਹੀਂ ਦੇਖਿਆ। ਔਰ ਸਹਿਸਾ ਸਹੀ। ਤੁਸੀਂ ਤਾਂ ਇਸਲਾਮਾਬਾਦ ਬੈਠੇ ਹੋ, ਸ਼ਾਇਦ ਮੈਨੂੰ ਨਹੀਂ ਪਤਾ ਤੁਸੀਂ ਲਾਹੌਰ ਰਸਮ ਦੇਖੀ ਹੈ ਕਿ ਨਹੀਂ ਦੇਖੀ। ਇਹ ਲਾਹੌਰੀਆਂ ਵਾਸਤੇ ਇੱਕ ਬੜਾ ਚਾਰਮ ਹੈ ਔਰ ਇੱਕ ਬੜਾ ਵੱਡਾ ਤਿਉਹਾਰ ਹੈ ਲਾਹੌਰੀਆਂ ਵਾਸਤੇ। ਔਰ ਮੇਰੇ ਖਿਆਲ ਚ ਉਹ ਅੱਛੇ ਤਰੀਕੇ ਨਾਲ ਇੰਜੋਏ ਕਰਨਗੇ ਲਾਹੌਰੀਏ ਤਾਂ ਮਹਿਮਾਨਾਂ ਨੂੰ ਇੱਥੇ ਦਾਵਤ ਵੀ ਦੇ ਰਹੇ ਨੇ। ਸਿਰਫ ਬਾਕੀ ਸ਼ਹਿਰਾਂ 'ਚ ਨਹੀਂ, ਬਾਹਰ ਦੇ ਮੁਲਕਾਂ 'ਚ ਵੀ ਬੜੇ ਲੋਕ ਆ ਰਹੇ ਨੇ, ਬਕਾਇਦਾ ਜੀ ਫਲਾਈਟਸ ਆਉਣੀਆਂ ਨੇ ਇਹਨਾਂ ਦਿਨਾਂ ਵਿੱਚ। ਬਾਹਰੋਂ ਲੋਕ ਸਿਰਫ ਬਸੰਤ ਦੀ ਵਜ੍ਹਾ ਤੋਂ ਕੈਨੇਡਾ, ਅਮਰੀਕਾ, ਯੂਕੇ ਜੀ ਚੋਂ ਆਪਣੇ ਦੋਸਤਾਂ ਕੋਲ ਆ ਰਹੇ ਨੇ ਲਾਹੌਰ। ਔਰ ਲਾਹੌਰੀਏ ਨੇ ਜਿਹੜੇ ਉਹ ਮਹਿਮਾਨ ਨਵਾਜ਼ੀ ਵਾਸਤੇ ਬੜੇ ਤਿਆਰ ਬੈਠੇ।